ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਦੂਸਰੇ ਅਹਿਮ ਇਸ਼ੂ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਫੋਰਨ ਸੈਕਟਰੀ ਮਿਸਟਰ ਡੋਮਿਨਿਕ ਰਾਬ ਦੀ ਇੱਕ ਆਡੀਓ ਲੀਕ ਹੋਈ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਅਸੀਂ ਉਹਨਾਂ ਦੇਸ਼ਾਂ ਨਾਲ ਵੀ ਵਪਾਰਕ ਸਮਝੌਤੇ ਕਰਾਂਗੇ ਜਿੱਥੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੋ ਰਹੀ ਹੈ। ਸੋ ਇਸੇ ਤਰ੍ਹਾਂ ਅਮਰੀਕਾ ਵੀ ਭਾਰਤ ਨਾਲ ਵਪਾਰਕ ਸਮਝੌਤੇ ਕਰ ਰਿਹਾ ਹੈ ਜਦੋਂ ਕਿ ਭਾਰਤੀ ਸਟੇਟ ਇਨਸਾਨੀ ਹਕੂਕਾਂ ਦੀਆਂ ਧੱਜੀਆਂ ਉਡਾ ਰਹੀ ਹੈ। ਸੋ ਇਹਨਾਂ ਵਪਾਰੀ ਮੁਲਕਾਂ ਨੇ ਹਿਊਮਨ ਰਾਈਟਸ ਇਸ਼ੂ ਨੂੰ ਮੈਜ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਅਗੇਨ ਨੈਪੋਲੀਅਨ ਦੇ ਹੀ ਲਫ਼ਜ਼ ਬੋਰੋ ਮੈਂ ਕਰਦਾ ਜਦੋਂ ਉਹਨੇ ਬ੍ਰਿਟਨ ਬਾਰੇ ਇਹ ਕਿਹਾ ਸੀ ਕਿ ਕੰਟਰੀ ਆਫ ਸ਼ਾਪਕੀਪਰਸ, ਅੱਛਾ, ਦੁਕਾਨਦਾਰਾਂ ਦਾ ਮੁਲਕ। ਬਿਲਕੁਲ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਹੀ ਗੱਲ ਈਵਨ ਸਾਰੇ ਹੀ ਯੂਰਪ ਬਾਰੇ ਵੀ ਔਰ ਇਨਕਲੂਡਿੰਗ ਅਮਰੀਕਾ ਕਹਿਣੀ ਹੋਏ ਕਿ ਅਲਟੀਮੇਟਲੀ ਇਹਨਾਂ ਸਭ ਦਾ ਜੇ ਕੋਈ ਇਸ਼ਟ ਹੈ, ਕੋਈ ਧਰਮ ਹੈ, ਕੋਈ ਮਜ਼ਹਬ ਹੈ, ਕੋਈ ਈਮਾਨ ਹੈ ਤੇ ਉਹ ਪੈਸਾ ਹੈ। ਬਿਲਕੁਲ। ਫਰਕ ਇੰਨਾ ਹੈ ਕਿ ਵੀ ਇਹ ਆਪਣੀ ਉਸ ਜਿਹੜੀ ਇਹਨਾਂ 'ਚ ਵੀ ਇਨਹੈਰੈਂਟ ਬਿਲਟ ਮਨੀ ਗਰੀਡ ਹੈ ਉਹਨੂੰ ਵੱਡੇ ਜਾਲ ਦੇ ਥੱਲੇ ਲਗਾ ਲੈਂਦੇ ਨੇ ਅਤੇ ਜਿਹੜੇ ਉਹ ਸਾਡੇ ਖਿੱਤੇ 'ਚ ਜਿਨ੍ਹਾਂ ਦੇ ਹੱਥ 'ਚ ਅੱਜ ਪੋਲੀਟੀਕਲ ਪਾਵਰ ਹੈ, ਜਿਨ੍ਹਾਂ ਨੂੰ ਅਸੀਂ ਬਣੀਆਂ ਜਾਂ ਸ਼ਾਹੂਕਾਰ ਔਰ ਦੂਸਰੇ ਲਫ਼ਜ਼ ਇਹਨਾਂ ਲਈ ਰਹੇ ਨੇ, ਉਹਨਾਂ ਨੇ ਤਾਂ ਸਿੱਧੇ ਸਿੱਧੇ ਲਕਸ਼ਮੀ ਨੂੰ ਦੇਵੀ ਬਣਾਇਆ ਹੋਇਆ ਔਰ ਉਹ ਤਾਂ ਕਹਿੰਦੇ ਨੇ ਉਹ ਤਾਂ ਪੂਜਾ ਹੀ ਕਰਦੇ ਨੇ ਲਕਸ਼ਮੀ। ਔਰ ਜਦੋਂ ਕੋਈ ਉਹਨਾਂ ਨੂੰ ਘਰ ਜਾ ਕੇ ਜਿਹੜਾ ਉਹ ਦਿੰਦਾ ਪੈਸੇ ਵੀ ਬਰਾਈਬ ਕਰਦਾ ਜਾਂ ਦੂਜਾ ਵੀ ਕਰਦਾ ਤੇ ਆਮ ਹੈ, ਮਸ਼ਹੂਰ ਹੈ ਕਿ ਵੀ ਉਹ ਕਹੇਗਾ ਕਿ ਵੀ ਵੈਸੇ ਬਾਤ तो ठीक नहीं है बट घर आई लक्ष्मी वापस कैसे कर दे कि भी ये घर आई लक्ष्मी वापस नहीं की जाती, पंजाब ਦਾ ਬਾਣੀਆ ਐਵੇਂ ਕਹੇਗਾ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਤਾਂ ਉਹਨੂੰ ਮੰਨਿਆ ਹੀ ਦੇਵੀ ਉਹਨਾਂ ਦੇ ਲਈ ਜਿਹੜਾ ਉਹਨਾਂ ਦਾ ਈਮਾਨ ਲਕਸ਼ਮੀ ਹੈ ਔਰ ਲਕਸ਼ਮੀ ਪੈਸੇ ਦੀ ਦੇਵੀ ਹੈ। ਹੁਣ ਅਸੀਂ ਦੇਖ ਰਹੇ ਹਾਂ ਵੀ ਫਿਰ ਵੀ ਜਦੋਂ ਤੁਸੀਂ ਇਨਸਾਨੀ ਕਦਰਾਂ ਕੀਮਤਾਂ ਦੀ ਔਰ ਅਸੀਂ ਈਮਾਨ ਵਾਲੇ ਲੋਕ ਜਦੋਂ ਇਹ ਦੇਖਦੇ ਹਾਂ ਕਿ ਭਾਈ ਇਨਸਾਨੀਅਤ ਕੋਈ ਚੀਜ਼ ਹੈ, ਰੱਬ ਨੇ ਤਾਂ ਇਨਸਾਨ ਬਣਾਇਆ ਔਰ ਇਨਸਾਨੀਅਤ ਦੇ ਵਿੱਚ ਜੇ ਸ਼ੈਤਾਨ ਹਾਵੀ ਹੋਇਆ ਤੇ ਇਨਸਾਨੀਅਤ ਫਿਰੌਨੀਅਤ ਆਈ ਔਰ ਵਿਚਲਾ ਡੰਗਰ ਹਾਵੀ ਹੋਇਆ ਤੇ ਅਸੀਂ ਕਹਿੰਦੇ ਹਾਂ ਕਿ ਵਹਿਸ਼ੀਆਨਾ ਕਾਰਵਾਈ, ਵਹਿਸ਼ੀ ਐਨੀਮਲ ਨੂੰ ਕਹਿੰਦੇ ਨੇ। ਹਾਲਾਂ ਜੇ ਅਸੀਂ ਐਨੀਮਲਸ ਦੀ ਗੱਲ ਕਰੀਏ, ਜੰਗਲ ਦੇ ਵਿੱਚ ਜੇ ਐਨੀਮਲਸ ਨੇ ਇਨਡਿਸਕ੍ਰਿਮੀਨੇਟ ਕਿਲਿੰਗ ਕਰਨੀ ਹੋਏ, ਸ਼ੇਰ ਬਘਿਆੜ ਸਾਰੇ ਖੂੰਖਾਰ, ਤੇ ਉਹ ਤਾਂ ਇੱਕ ਹਫ਼ਤੇ ਜੰਗਲ ਸਾਫ਼ ਕਰ ਦੇਣ ਸਾਰਾ। ਉਹ ਵੀ ਉਦੋਂ ਹੀ ਮਾਰਦੇ ਨੇ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਕਿਉਂਕਿ ਉਹਨਾਂ ਨੂੰ ਵੀ ਢਿੱਡ ਰੱਬ ਨੇ ਲਾਇਆ ਹੋਇਆ ਤੇ ਉਹਨਾਂ ਦੀ ਤਾਕਤਵਰ ਦਾ ਘੱਟ ਕਮਜ਼ੋਰ ਦੇ ਉੱਤੇ ਜ਼ੋਰ ਚੱਲਦਾ। ਉਸ ਤੋਂ ਅੱਗੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਜੀਵਾਂ ਦਾ ਆਹਾਰ ਜੀਵ ਨੇ, ਉਹਨਾਂ ਨੇ ਤਾਂ ਇੱਕ ਦੀ ਲਾਈਫ ਜਿਹੜੀ ਆ ਉਹ ਦੂਜੇ ਦੀ ਖੁਰਾਕ ਹੈ, ਪਰ ਉਹ ਸਾਰੀ ਚੇਨ ਬਣੀ ਹੋਈ ਹੈ। ਅਦਰਵਾਈਜ਼ ਉਹ ਕੋਈ ਸ਼ੌਕੀਆ ਸ਼ਿਕਾਰ ਨਹੀਂ ਕਰਦਾ ਇੱਕ ਜਾਨਵਰ ਤਾਕਤਵਰ ਦੂਸਰੇ ਦਾ। ਲੇਕਿਨ ਇਹ ਜਿਹੜੀ ਜਦੋਂ ਅਸੀਂ ਪੈਸਾ ਬਿਰਤੀ ਹਾਵੀ ਦੇਖਦੇ ਹਾਂ, ਗਰੀਡ ਦੇ ਨਾਲ ਜੁੜਿਆ ਹੋਇਆ ਦੇਖਦੇ ਹਾਂ ਔਰ ਅਗੇਨ ਜਿਹੜਾ ਉਹ ਧਿਆਨ ਉਹ ਜਾਂਦਾ ਹੈ ਮੇਰਾ ਸੋਕਰੇਟੀਜ਼ ਦਾ ਜਿਹੜਾ ਜਿਹਨੂੰ ਲਿਖਿਆ ਤਾਂ ਉਹਦੇ ਚੇਲੇ ਪਲੈਟੋ ਨੇ ਹੀ, ਜਿਹੜਾ ਉਹਦਾ ਹੈ ਦਾ ਰਿਪਬਲਿਕ, ਔਰ ਉਹਦੇ 'ਚ ਸੁਕਰਾਤ ਨੂੰ ਪੁੱਛਿਆ ਗਿਆ ਕਿ ਕਿਸ ਕਿਸਮ ਦੀ ਆਈਡੀਅਲ ਸੁਸਾਇਟੀ ਹੋਏ ਕੀ, ਕਿਉਂਕਿ ਉਹ ਤਾਂ ਸੁਕਰਾਤ ਨੇ ਆਪਣੀ ਸਾਰੀ ਜ਼ਿੰਦਗੀ 'ਚ ਕੋਈ ਲਫ਼ਜ਼ ਲਿਖਿਆ ਨਹੀਂ ਹੈ, ਉਹ ਤਾਂ ਜਾਂਦਾ ਸੀ, ਬੈਠ ਜਾਂਦਾ ਸੀ ਏਥਨਸ ਦੀਆਂ ਗਲੀਆਂ 'ਚ ਨੌਜਵਾਨਾਂ ਨੂੰ ਇਕੱਠੇ ਕਰਕੇ, ਭਾਈ ਕੀ ਮਸਲਾ ਹੈ, ਸ਼ਹਿਰ ਦਾ ਕੀ ਹੈ, ਇਨਸਾਨੀਅਤ ਦਾ ਕੀ ਹੈ, ਹਰ ਇੱਕ ਨੂੰ ਪੁੱਛਦਾ ਸੀ ਵੀ ਤੁਹਾਡਾ ਕੀ ਹੈ, ਫਿਰ ਆਪਣਾ ਜਵਾਬ ਦਿੰਦਾ ਸੀ। ਉਹੀ ਸੋਕਰੇਟਿਸ ਸਟਾਈਲ ਆਫ ਟੀਚਿੰਗ ਅੱਜ ਜਿਹੜਾ ਯੂਨੀਵਰਸਿਟੀਜ਼ ਔਰ ਦੂਸਰਿਆਂ 'ਚ ਇੰਟਰੈਕਸ਼ਨ ਹੈ ਉਹ ਇਹੀ ਸੀ। ਉਸ ਤੋਂ ਪਹਿਲਾਂ ਜਿਹੜੇ ਅੱਜ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦੇ ਨੇ ਇੰਡੀਆ, ਇਹਨਾਂ ਦਾ ਤਾਂ ਉਹ ਗੁਰੂ ਸ਼ਿਸ਼ਯ ਸਿਸਟਮ ਸੀ ਕਿ ਉਹ ਜਿਹੜਾ ਸ਼ਿਸ਼ਯ ਵਿੱਚ ਵਾੜਿਆ ਹੋਇਆ ਗੁਰੂ ਦੇ ਕੱਪੜੇ ਵੀ ਧੋ ਰਿਹਾ, ਉਹਦੇ ਪੈਰ ਵੀ ਧੋ ਰਿਹਾ, ਉਹਨੂੰ ਸਾਰੀ ਉਮਰ ਜਿਹੜਾ ਲਟਕਾ ਰੱਖਿਆ ਤੇ ਜਾਣ ਲੱਗੇ ਉਹਨੂੰ ਇਹ ਕਹਿਣਾ ਕਿ ਬਈ ਜਿਵੇਂ ਤੂੰ ਮੇਰੀ ਸੇਵਾ ਕੀਤੀ ਇੱਦਾਂ ਦਾ ਚੇਲਾ ਤੂੰ ਵੀ ਲਾਭਾ ਹੁੰਦਾ ਸੀ, ਗੁਰਮੰਤਰ ਦਿੱਤਾ ਉਹਨੂੰ ਕਿ ਭਾਈ ਇਹ ਤੇਰਾ ਪਾਰਟ ਹੈ। ਸੋ ਉਹਨੂੰ ਅੱਜ ਵੀ ਕਹਿਣਗੇ ਜੀ ਗੁਰੂਕੁਲ, ਗੁਰੂ ਸ਼ਿਸ਼ਯ ਸਾਡੀ ਵਿੱਦਿਆ ਪਰੰਪਰਾ। ਹੁਣ ਇਹ ਜਿਹੜਾ ਸੋਕਰੇਟਿਸ ਦਾ ਲਗਭਗ 2500 ਸਾਲ ਪਹਿਲਾਂ ਦਾ ਸਟਾਈਲ ਸੀ, ਉਹਦੇ 'ਚ ਹੀ ਉਹ ਰਿਪਬਲਿਕ ਡਾਇਲੋਗ 'ਚੋਂ ਉਹ ਗੱਲ ਕਰਦੇ ਕਿ ਵੀ ਪਾਵਰ ਕਿਹਨਾਂ ਲੋਕਾਂ ਦੇ ਹੱਥ 'ਚ ਹੋਣੀ ਚਾਹੀਦੀ। ਉਹਦੇ 'ਚ ਹੁੰਦਾ ਹੈ ਕਿ ਵੀ ਜੇ
ਜਿਹੜੇ ਲੋਕ ਬਹਾਦਰ ਨੇ, ਵਾਰੀਅਰ ਨੇ, ਉਹਨਾਂ ਦੇ ਕੋਲ ਹੋਏ ਫਿਰ ਕੀ ਹੋਏਗਾ। ਉਹਨੇ ਕਿਹਾ ਜੀ ਉਹਦੇ 'ਚ ਬੜਾ ਉਤਸ਼ਾਹ ਹੋਏਗਾ ਸਟੇਟ 'ਚ, ਹਮੇਸ਼ਾ ਸਟੇਟ ਜਿਹੜੀ ਆ ਔਨ ਵਨ ਔਰ ਅਦਰ ਐਕਸਪੀਡੀਸ਼ਨ ਹੋਏਗੀ, ਪਰ ਇਸ ਕਿਸਮ ਦੀ ਸਟੇਟ ਆਪਣੇ ਗੁਆਂਢੀਆਂ ਨਾਲ ਐਟ ਪੀਸ ਨਹੀਂ ਹੋਏਗੀ, ਕਿਉਂਕਿ ਵਾਰੀਅਰ ਹਮੇਸ਼ਾ ਆਪਣੀਆਂ ਸਟੇਟ ਦੀਆਂ ਹੱਦਾਂ ਵਧਾਉਣ ਦੀ ਕੋਸ਼ਿਸ਼ ਕਰੇਗਾ। ਫਿਰ ਵਪਾਰੀ, ਉਹਨੇ ਕਿਹਾ ਜੀ ਜੇ ਵਪਾਰੀ ਕੋਲ ਹੋਏ, ਟ੍ਰੇਡਰ ਕੋਲ, ਬੜੀ ਪੀਸ ਹੋਏਗੀ। ਉਹ ਵਪਾਰ ਤਾਂ ਫਲਦਾ ਫੁੱਲਦਾ ਹੀ ਇਸ 'ਚ ਹੈ ਕਿ ਵੀ ਕੋਈ ਅਮਨ ਰਹੇ, ਪਰ ਉਹਨੇ ਕਿਹਾ ਵੀ ਉਹਦੇ 'ਚ ਜਿਹੜੀਆਂ ਮੋਰਲ ਵੈਲਿਊਜ਼ ਨੇ, ਇਖਲਾਕੀ ਵੈਲਿਊਜ਼ ਨੇ, ਉਹ ਨਹੀਂ ਰਹਿਣਗੀਆਂ, ਉਹ ਵੀ ਟ੍ਰੇਡ ਹੋ ਜਾਣਗੇ। ਕਿਉਂਕਿ ਜਿਹੜਾ ਬੰਦੇ ਦੀ ਸੋਚ ਪੈਸੇ ਨਾਲ ਜੁੜੀ ਹੁੰਦੀ ਹੈ, ਇਖਲਾਕ ਤਾਂ ਮੈਟਰ ਹੀ ਨਹੀਂ ਕਰਦਾ। ਜਿਵੇਂ ਅੱਜ ਕਿਸੇ ਨੇ ਦਾ ਇਹ ਸ਼ੇਅਰ ਸੀ ਕਿ ਵੀ ਮੈਨੂੰ ਕਿਸੇ ਨੇ ਪੁੱਛਿਆ ਕਿ ਵੀ ਤੇਰੇ ਸ਼ਹਿਰ ਦੇ ਲੋਕਾਂ ਦਾ ਕੀ ਹਾਲ ਹੈ। ਉਹਨੇ ਕਿਹਾ ਸ਼ਹਿਰ ਦੇ ਲੋਕ ਤਾਂ ਜ਼ਿੰਦਾ ਨੇ, ਜ਼ਮੀਰਾਂ ਜ਼ਿੰਦਾ ਨੇ ਕਿ ਨਹੀਂ, ਇਹ ਮੈਨੂੰ ਨਹੀਂ ਪਤਾ। ਹੁਣ ਜੇ ਤਾਂ ਤੁਸੀਂ ਉਸ ਲਿਹਾਜ਼ ਨਾਲ ਦੇਖੋ, ਵਪਾਰੀ ਜਿਹੜਾ ਜਦੋਂ ਪੈਸੇ ਦੇ ਨਾਲ ਸਭ ਕੁਝ ਖਰੀਦਦਾ, ਉਹ ਇਹ ਸਮਝਦਾ ਵੀ ਪੈਸੇ ਨਾਲ ਉਹ ਕਿਸੇ ਦਾ ਵੀ ਈਮਾਨ ਵੀ ਖਰੀਦ ਸਕਦਾ, ਕਿਉਂਕਿ ਉਹਨੇ ਆਪਣਾ ਈਮਾਨ ਪੈਸੇ ਦੇ ਨਾਲ ਵੇਚਿਆ ਹੁੰਦਾ, ਤੇ ਉਹਦੇ ਲਈ ਇਖਲਾਕ ਨਾਂ ਦੀ ਤਾਂ ਕੋਈ ਚੀਜ਼ ਨਹੀਂ ਹੁੰਦੀ। ਔਰ ਇਵੈਂਚੁਅਲੀ ਉਹਨੂੰ ਫਿਰ ਜਿਹੜਾ ਉਹਦਾ ਕਨਕਲੂਜਨ ਕਰਦਾ ਹੈ, ਜਿਹਦੇ 'ਚ ਉਹ ਫਿਲਾਸਫਰ ਕਿੰਗ ਕਿ ਜੀ ਵੱਡੀ ਉਮਰ ਦੇ ਲੋਕ ਜਿਨ੍ਹਾਂ ਨੇ ਜ਼ਿੰਦਗੀ ਦੇ ਸਾਰੇ ਰਸ-ਕਸ ਭੋਗ ਲਏ ਨੇ, ਉਹਨਾਂ 'ਚ ਗਰੀਡ ਨਾ ਹੋਏ, ਉਹ ਦਾਨੇ ਹੋਣ, ਉਹ ਸਿਆਣੇ ਹੋਣ, ਉਹਨਾਂ ਨੂੰ ਜ਼ਿੰਦਗੀ ਦੀ ਹਕੀਕਤ ਦਾ ਪਤਾ ਹੋਏ। ਔਰ ਫਿਲਾਸਫਰ ਦਾ ਮਤਲਬ ਹੀ ਇਹ ਹੈ ਕਿ ਵੀ ਦਾਨਿਸ਼ਵਰ ਹੋਣ। ਜੇ ਉਹਨਾਂ ਦੇ ਹੱਥ 'ਚ ਪਾਵਰ ਹੋਏ ਤੇ ਉਹ ਸਟੇਟ ਦੇ ਵਿੱਚ ਅਖਲਾਕ ਵੀ ਹੋਏਗਾ, ਅਮਨ ਵੀ ਹੋਏਗਾ, ਪ੍ਰੋਸਪੈਰਿਟੀ ਵੀ ਹੋਏਗੀ, ਫਲਾਣਾ। ਅਖੀਰ 'ਚ ਉਹ ਕਹਿੰਦਾ ਕਿ ਵੀ ਇਹ ਪੋਸੀਬਲ ਹੈ। ਉਹਨੇ ਕਿਹਾ ਜੀ ਇਟ ਇਜ਼ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ, ਅਸੰਭਵ ਨਹੀਂ ਹੈ। ਔਰ ਅਸੀਂ ਵੀ ਜਦੋਂ ਇੱਕ ਰੋਲ ਮਾਡਲ ਦੀ ਗੱਲ ਕਰਦੇ ਹਾਂ ਸਿੱਖੀ ਥਾਟ ਦੇ ਮੁਤਾਬਕ, ਜਦੋਂ ਅਸੀਂ ਭਗਤ ਰਵਿਦਾਸ ਜੀ ਦਾ ਇਹ ਰੋਲ ਮਾਡਲ ਦਿੰਦੇ ਹਾਂ ਕਿ ਭਾਈ ਇਸ ਕਿਸਮ ਦੀ ਰਾਜਸੀ ਸਿਸਟਮ ਹੋਏ, ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤਹਿ ਠਾਓ, ਨਾ ਤਸ਼ਵੀਸ਼ ਖਿਰਾਜ ਨਾ ਮਾਲ, खौफ ना खता न तरस जवाल, अब हम खूब वतन गया पाई। और ये मॉडल दिता है कि ऊहा खैर सदा मेरे भाई, कि भाई वो स्टेट जिथे बेगमपुरा, जिथे कोई गम ना हो, सारे बेगम हो, उदा ना ही स्टेट का उन्होंने बेगमपुरा दिता है कि उत्थे कोई दुख ना होए, कोई अंदेशा ना होए, उत्थे किसी नूं कोई खिराज देने का फिक्र ना होए, कोई तफशीश को अद्धी रात आके चुक के तुहानूं जिहड़ा वो टॉर्चर कर रहा है, और उहदे च किसी का डर ना होए, कोई गुनाह जिहड़े ने वो तुहाडे ते भरपा ना होण। यही जिहड़ी है उन्होंने कहा भी अब हम खूब वतन गए पाई, ऊहा खैर सदा मेरे भाई। ये है खैर दा। उस ही मॉडल नूं गुरु अर्जन साहब ने गुरु ग्रंथ साहब च बयान किया कि हुण हुक्म हुआ मेहरबान दा, पै कोई न किसै रंझान दा, सब सुखाली उठिया यो हुआ हलेमी राज। उन्होंने असी हलेमी राज का मॉडल कहते हैं। गुरु साहब कहते हैं कि रब की ये चन है, वह हुक्म है, उसने ऑर्डेन किया। हुण हुक्म हुआ मेहरबान दा, पै कोई ना किसी रंझान दा, रंझान दा तंग करना, कोई किसी नूं तंग ना करे, कोई किसी दे हक ना खोए, सब सुखाली उठी है, सारी इंसानियत, खलकत, एनिमल किंगडम, वेजिटेशन सारे इन हारमनी होण, सब सुखाली उठी है। ये हुआ हलेमी राज, ये हलेमी है। बेशक अगेन वही लफज सुकरात दे कि इट इज़ डिफिकल्ट टू अचीव बट नॉट इम्पॉसिबल। इंसानी रेस तुसी यू ऑलवेज स्ट्राइव फॉर द बैटर। पर इन्ना लंबा चौड़ा सरमन मैनू क्यों देना पिया? हुण यूके का फॉरन सैकटरी है मिस्टर डोमिनिक राब। हूँ तो आ रहे भी रब भी तुसी कह सकते हो, पर यह चंगा रब का शतूंगड़ा है। हालांकि 2 दिन पहला इहदी एक स्टेटमेंट मीडिया च आई, डेमोक्रेसी इन रीट्रीट वर्ल्ड वाइड वार्नस यूके फॉरन मिनिस्टर, सैकटरी ने जिहड़ा उत्थे भी सैकटरी राब, ब्रिटेन दिस वीक अनाउंसड एन ओवरहॉल ऑफ इट्स फॉरन एंड डिफेंस पॉलिसी। असी इन्हां दे फॉरन डिफेंस पॉलिसी पेपर नूं थोड़ा बहुत टच किया सी, और उहदे च इन्हें ये कहा इस फॉरन मिनिस्टर ने, डेमोक्रेसी इज़ इन रीट्रीट
around the world. British Foreign Minister Dominic Raab will warn on Wednesday in a speech setting out the danger that autocratic regimes pose to global stability and prosperity. ਉਹਨੇ US ਐਸਪਨ ਸਿਕਿਉਰਿਟੀ ਫੋਰਮ ਦੇ ਵਿੱਚ ਬੋਲਦਿਆਂ ਉਹਨੇ ਕਿਹਾ ਕਿ ਵੀ ਇਹ ਜਿਹੜਾ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਦੀਆਂ ਵੈਲਿਊਜ਼ ਜਾ ਰਹੀਆਂ ਨੇ ਔਰ ਇਹ ਜਿਹੜਾ ਅਸੀਂ ਇਹ ਦੇਖ ਰਹੇ ਹਾਂ ਇਸ 'ਚ ਉਹਨੇ ਬੋਲਦਿਆਂ ਕਿਹਾ ਕਿ ਇਹ ਫੋਰਨ ਪਾਲਿਸੀ ਰਿਵਿਊ 'ਚ ਅਸੀਂ ਇਹ ਦੇਖਿਆ ਕਿ ਫੋਰਸ ਫਾਰ ਗੁੱਡ ਇਨ ਦਾ ਵਰਲਡ ਕਿ ਵੀ ਇਹ ਸਾਨੂੰ ਦੇਖਣਾ ਪਏਗਾ ਵੀ ਕਿਹੜੀਆਂ ਫੋਰਸਿਸ ਨੇ ਜਿਹੜੀਆਂ ਦੁਨੀਆ ਦਾ ਭਲਾ ਕਰਦੀਆਂ ਨੇ. ਟਿਰਨੀ ਇਜ਼ ਰਿਚਰ ਦੈਨ ਫਰੀडम and that matters to us here at home because stable, freedom, respecting democracies are much less likely to go to war, house terrorists or trigger large scale flows of migrants. ਰਾਬ ਇਹ ਕਹਿੰਦਾ ਹੈ ਕਿ ਇਹ ਜਿਹੜੀ ਹੈ ਟਿਰਨੀ ਜਿਹੜੀ ਫਰੀडम ਹੈ ਇਹ ਬੜੀ ਯੂਨੀਕ ਹੈ. ਟਿਰਨੀ ਦਾ ਕੋਈ ਥਾਂ ਨਹੀਂ ਹੈ. ਸਾਡੇ ਲਈ ਫਰੀडम ਮੈਟਰ ਕਰਦੀ ਹੈ ਕਿਉਂਕਿ ਫਰੀडम ਦੇ ਨਾਲ ਹੀ ਡੈਮੋਕ੍ਰੇਸੀਜ਼ ਦੇ ਵਿੱਚ ਦਾ ਰਿਸਪੈਕਟ ਵੀ ਰਹਿੰਦਾ ਹੈ ਔਰ ਫਰੀडम ਨੂੰ ਇੰਜੋਏ ਕਰਨ ਵਾਲੀਆਂ ਡੈਮੋਕ੍ਰੇਸੀਜ਼ ਉਹ ਇੱਕ ਦੂਜੇ ਨਾਲ ਜੰਗ ਨਹੀਂ ਕਰਦੀਆਂ. ਉਹ ਜਿਹੜੀਆਂ ਨੇ ਆਪਣੇ ਲੋਕਾਂ ਨੂੰ ਜੇਲ੍ਹਾਂ 'ਚ ਨਹੀਂ ਡੱਕਦੀਆਂ ਔਰ ਕਿਉਂਕਿ ਉੱਥੇ ਜ਼ੁਲਮ ਨਹੀਂ ਹੁੰਦੇ ਇਸ ਲਈ ਲਾਰਜ ਸਕੇਲ ਫਲੋ ਆਫ ਮਾਈਗ੍ਰੈਂਟਸ ਨਹੀਂ ਹੁੰਦੇ. ਔਰ ਇਹ ਜਿਹੜਾ ਇਹ ਕਹਿਣ ਵਾਲਾ ਹੁਣ ਇਹ ਜਿਹੜਾ ਮਿਸਟਰ ਰਾਬ ਹੈ ਇਹਦਾ ਇੱਕ ਕਰਤੂਤ ਸਾਹਮਣੇ ਆਈ ਕਿ ਇੱਕ ਇਹਦੀ ਆਡੀਓ ਗੁਫ਼ਤਗੂ ਜਿਹੜੀ ਉਹ ਹਦਾਇਤ ਦੇ ਰਿਹਾ ਆਪਣੇ ਸਬਆਰਡੀਨੇਟਸ ਨੂੰ ਉਹ ਆਡੀਓ ਲੀਕ ਹੋਈ ਔਰ ਇਸ ਸਟੋਰੀ ਨੂੰ ਵੀ ਮੈਂ ਇਹ ਸਮਝਦਾ ਵੀ ਸਾਡੇ ਨੌਜਵਾਨ ਬੀਬੀਆਂ ਕਾਫੀ ਹੁਣ ਮੀਡੀਆ ਔਰ ਦੂਸਰੇ 'ਚ ਵੀ ਆ ਰਹੇ ਨੇ. ਇਹ ਬੀਬੀ UK ਦੀ ਮਨਰੀਤ ਕੌਰ ਹੈ. ਉੱਥੇ ਇੱਕ ਬੜਾ ਫੇਮਸ ਸਕਿਪਿੰਗ ਸਿੱਖ ਦੇ ਥੱਲੇ ਉਸ ਦਾ ਉਹਨਾਂ ਨੇ BBC ਨੇ ਵੀ ਔਰ ਦੂਸਰਿਆਂ ਨੇ ਰਿਪੋਰਟ ਕੀਤਾ. ਉਹਨਾਂ ਦੀ ਡਾਟਰ ਹੈ ਔਰ ਇਹ ਫ੍ਰੀ ਲੈਂਸਿੰਗ ਜਰਨਲਿਸਟ ਹੈ, ਡਾਟਰ ਆਫ ਲੈਜੈਂਡਰੀ ਸਕਿਪਿੰਗ ਸਿੱਖ ਔਰ ਇਹ ਸ਼ੀ ਹੈਜ਼ ਰਿਟਨ ਫॉर BBC, ਸਕਾਈ, ਇੰਡੀਪੈਂਡੈਂਟ, ਹਫ ਪੋਸਟ, ਅਲ ਜਜ਼ੀਰਾ, ਟ੍ਰਿਬਿਊਨ ਔਰ ਰਿਲੀਜਨ, ਕਲਚਰ, ਕਮਿਊਨਿਟੀਜ਼, ਹਿਊਮਨ ਰਾਈਟਸ ਇਹ ਉਹਨਾਂ ਦਾ ਫੇਵਰੇਟ ਸਬਜੈਕਟਸ ਨੇ ਲਿਖਣ ਦੇ. ਔਰ ਉਹਨਾਂ ਦੀ ਸਟੋਰੀ ਹੈ ਲੀਕਡ ਆਡੀਓ ਆਫ ਰਾਬ ਸਪੋਰਟਿੰਗ ਟ੍ਰੇਡ ਵਿਦ ਹਿਊਮਨ ਰਾਈਟਸ ਅਬਿਊਜ਼ਰਸ raises concerns among UK Sikhs. The UK will actively pursue trade deals with countries that engage in human rights abuses, Foreign Secretary Dominic Raab tells officials in a leaked video call. Video call ਦੀ ਲੀਕੇਜ ਹੈ ਉਹਨੇ ਔਰ ਇਹ ਬੀਬੀ ਨੇ ਕਿਹਾ ਕਿ ਵੀ UK ਸਿੱਖ ਵਰਿਡ ਨੇ ਕਿਉਂਕਿ ਹੁਣ ਜੱਗੀ ਜੌਲ ਜਿਨ੍ਹਾਂ ਦੇ ਭਰਾ ਨੇ ਵੀ ਇਸ ਦੇ ਵਿੱਚ ਗੁਰਪ੍ਰੀਤ ਸਿੰਘ ਜੌਲ ਹੈ ਉਹ ਵਕੀਲ ਹੈ ਔਰ ਉਹਨੇ ਕਿਹਾ ਵੀ ਇਹ ਇਹਨਾਂ ਦਾ ਜੇ ਐਟੀਟਿਊਡ ਹੈ ਔਰ ਉਸ ਵੀਡੀਓ ਲੀਕ 'ਚ ਮਿਸਟਰ ਰਾਬ ਇਹ ਕਹਿ ਰਿਹਾ ਕਿ ਤੁਸੀਂ ਕੋਈ ਪਰਵਾਹ ਨਾ ਕਰੋ ਕਿ ਵੀ ਉਹਦੇ 'ਚ ਹਫ ਪੋਸਟ ਨੇ ਪਹਿਲਾਂ ਇਹਨੂੰ ਰਿਪੋਰਟ ਕੀਤਾ ਔਰ ਰਾਬ ਦੇ ਐਗਜ਼ੈਕਟ ਲਫ਼ਜ਼ ਨੇ ਇਫ ਵੀ ਰੈਸਟ੍ਰਿਕਟ ਇਟ ਟੂ ਕੰਟਰੀਜ਼ ਵਿਦ ECHR ਲੈਵਲ ਸਟੈਂਡਰਡਸ ਆਫ ਹਿਊਮਨ ਰਾਈਟਸ we are not going to do many trade deals with the growth markets of the future. ਕਿ ਜੇ ਅਸੀਂ ਮੁਲਕਾਂ ਦਾ ਪੈਮਾਨਾ ਜਿਹੜਾ ਹਿਊਮਨ ਰਾਈਟਸ ਦਾ ਯੂਰਪੀਅਨ ਯੂਨੀਅਨ ਦੇ ਹੋਣ ਜਾਂ ਹਿਊਮਨ ਰਾਈਟਸ ਕੌਂਸਲ ਨੇ ਜੋ ਸਟੈਂਡਰਡ ਰੱਖੇ ਨੇ ਉਹਨੇ ਕਿਹਾ ਜੀ ਫਿਰ ਤਾਂ ਅਸੀਂ ਕੋਈ ਸੌਦਾ ਹੀ ਨਹੀਂ ਕਰ ਸਕਾਂਗੇ, ਕੋਈ ਡੀਲ ਹੀ ਨਹੀਂ ਹੋਏਗੀ. ਹੁਣ ਕਿਉਂਕਿ ਇੰਡੀਆ ਹੋਏ ਦੂਸਰੇ ਮੁਲਕ ਹੋਣ ਜਿਨ੍ਹਾਂ ਤੋਂ ਇਹਨਾਂ ਨੇ ਪੈਸੇ ਲੈਣੇ ਨੇ, ਜਿਵੇਂ ਮੈਂ ਕਿਹਾ ਵੀ ਉਹੀ ਲਕਸ਼ਮੀ ਦੇ ਉਹ ਪੁਜਾਰੀ ਨੇ ਸਿੱਧੇ ਸਿੱਧੇ ਪਰ ਇਹਨਾਂ ਦੇ ਅੰਦਰ ਵੀ ਲਕਸ਼ਮੀ ਹੈ. ਔਰ ਉਹਦੇ 'ਚ ਜਿਹੜਾ ਚੈਲੰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਭਾਰਤ ਦੀਆਂ ਇੰਡੀਆ ਇਜ਼ ਵਨ ਸੱਚ ਗਰੋਥ ਮਾਰਕੀਟ ਕਰੰਟਲੀ ਗਵਰਨਡ ਬਾਈ ਨਰਿੰਦਰ ਮੋਦੀਜ਼ ਹਿੰਦੂ ਨੈਸ਼ਨਲਿਸਟ ਗਵਰਨਮੈਂਟ ਔਰ ਇੰਡੀਆਜ਼ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਐਂਡ ਸਿਵਲ ਲਿਬਰਟੀਜ਼ ਕੰਟੀਨਿਊ ਟੂ ਸਪਾਇਰਲ ਡਾਊਨ ਐਟ ਐਨ ਅਲਾਰਮਿੰਗ ਰੇਟ. ਔਰ ਫਿਰ ਕੋਟ ਕੀਤਾ ਗਿਆ ਕਿ ਵੀ ਡੈਮ ਇੰਸਟੀਚਿਊਟ ਜਿਹੜੀ ਸਵੀਡਨ ਦੀ ਜਿਹਦਾ ਸੀ ਜ਼ਿਕਰ ਕੀਤਾ ਸੀ ਜਿਹਨੇ ਕਿਹਾ ਵੀ ਇੰਡੀਆ ਜਿਹੜੀ ਹੈ ਉਹ ਇਲੈਕਟਰਲ ਡੈਮੋਕ੍ਰੇਸੀ ਨਹੀਂ ਹੈ, ਇਲੈਕਟਰਲ ਆਟੋਕ੍ਰੇਸੀ ਹੈ. ਔਰ ਇਸੇ ਤਰ੍ਹਾਂ ਫਰੀडम ਹਾਊਸ ਨੇ ਉਹਨੂੰ ਪਾਰਸ਼ਲੀ ਫ੍ਰੀ ਕਰ ਦਿੱਤਾ ਹੈ. ਹਿਊਮਨ ਰਾਈਟਸ ਵਾਚ ਨੇ ਜਿਹੜੀਆਂ ਨੇ ਇੰਡੀਆ ਦੀ ਡਿਟੀਰੀਏਟਿੰਗ ਹਿਊਮਨ ਰਾਈਟਸ ਰੈਕਡ 'ਤੇ ਰਿਪੋਰਟਾਂ ਕੱਢੀਆਂ ਨੇ. ਐਮਨੈਸਟੀ ਇੰਟਰਨੈਸ਼ਨਲ ਦੇ ਤਾਂ ਸਾਰੇ ਦਫ਼ਤਰ ਇੰਡੀਆ 'ਚੋਂ ਬੰਦ ਕਰ ਦਿੱਤੇ ਨੇ. ਹੁਣ ਗੁਰਪ੍ਰੀਤ ਸਿੰਘ ਜੌਲ ਜਿਹੜਾ ਜੱਗੀ ਜੌਲ ਦਾ ਭਰਾ ਹੈ ਔਰ ਕੈਂਪੇਨਰ ਹੈ ਇਸ ਸਾਰੇ ਦੇ ਕਿ ਫ੍ਰੀ ਜੱਗੀ ਕੈਂਪੇਨ, ਉਹਨੇ ਇਸ ਦੇ ਉੱਤੇ ਇਸ ਮਿਸਟਰ ਰਾਬ ਦੇ ਇਸ ਲੀਕ ਦੇ ਉੱਤੇ ਕਿਹਾ
ਕਿ ਵੀ ਮੇਰੇ ਭਰਾ ਨੂੰ ਜਿਹੜਾ ਹੈ ਹੀ ਹੈਜ਼ ਬੀਨ ਟਾਰਚਰਡ ਐਂਡ ਇੰਪ੍ਰਿਜ਼ਨ ਇਨ ਇੰਡੀਆ ਫॉर ਓਵਰ 3 ਇਅਰਸ ਐਂਡ ਇਜ਼ ਫੇਸਿੰਗ ਦਾ ਡੈਥ ਪੈਨਲਟੀ। ਉਹਨਾਂ ਨੇ ਕਿਹਾ ਵੀ 3 ਸਾਲ ਹੋ ਗਏ ਨੇ, 1231 ਦਿਨ ਰੋਂਗਫੁਲ ਇੰਪ੍ਰਿਜ਼ਨਮੈਂਟ, 1231 ਦਿਨ ਟਾਰਚਰ ਐਂਡ ਅਬਿਊਜ਼, 1231 ਦਿਨ ਹਿਊਮਨ ਰਾਈਟਸ ਬ੍ਰੀਚ, 1231 ਦਿਨਾਂ ਤੋਂ ਡੇਜ਼ ਆਫ ਇਨਜਸਟਿਸ, 1231 ਦਿਨਾਂ ਤੋਂ ਆਰਬਿਟਰੀ ਡਿਟੈਂਸ਼ਨ, नो एविडेंस, नो कन्विक्शन, और 3 साल तो ज़्यादा तो होया। उन्होंने कहा कि इट्स क्लियर द यूके वैल्यूज ट्रेड ओवर ह्यूमन राइट्स। इट डजेंट कम एज ए सरप्राइज that UK government is content with trading with countries like India who have continuously violated human rights, including those of my British brother Jagtar Singh John। ਹੁਣ ਜਗਤਾਰ ਸਿੰਘ ਜੌਲ ਬ੍ਰਿਟਿਸ਼ ਸਿਟੀਜ਼ਨ ਹੈ, ਸਕਾਟਲੈਂਡ ਦਾ ਰਹਿਣ ਵਾਲਾ, 3 ਸਾਲ ਤੋਂ ਝੂਠੇ ਕੇਸ, ਟਾਰਚਰ ਔਰ ਜੇਲ੍ਹ 'ਚ ਹੁੰਦੇ ਆ। ਇੱਕ ਹੋਰ ਕੇਸ 'ਚ ਫਸਾ ਲਿਆ, ਉਹ ਕਾਮਰੇਡ ਮਾਰਿਆ ਗਿਆ ਸੀ ਜੀ, ਉਹਨੇ ਕੀਤਾ, ਹਾਲਾਂਕਿ ਉਹ ਆਲਰੇਡੀ 3 ਸਾਲ ਤੋਂ ਕਸਟਡੀ 'ਚ ਹੈ। ਔਰ ਇਹਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਇਹਨਾਂ ਦੇ ਲਈ ਇਸ ਵੇਲੇ ਹਿਊਮਨ ਰਾਈਟਸ ਕੋਈ ਮੈਟਰ ਨਹੀਂ ਕਰਦੇ। ਔਰ ਇਹੀ ਗੱਲ ਬੀਬੀ ਪ੍ਰੀਤ ਕੌਰ ਗਿੱਲ ਜਿਹੜੀ ਲੇਬਰ ਪਾਰਟੀ ਦੀ MP ਹੈ, ਉਹਨਾਂ ਨੇ ਵੀ ਕਿਹਾ। ਰੌਬ ਵੈਂਟ ਔਨ the Andrew Marr show some weeks ago stating we shouldn't actually be doing trade deals with countries where there are human rights violations। ਉਹਨੇ ਕਿਹਾ ਆਹੀ ਬੰਦਾ ਹੈ, ਉਹਨੇ ਉਹਦੇ ਸ਼ੋਅ ਤੇ ਕਿਹਾ ਵੀ ਸਾਨੂੰ ਉਹਨਾਂ ਦੇ ਨਾਲ ਬਿਲਕੁਲ ਡੀਲ ਨਹੀਂ ਕਰਨੀ ਚਾਹੀਦੀ ਜਿਹੜੇ ਹਿਊਮਨ ਰਾਈਟ ਵਾਇਲੇਟ ਕਰਦੇ ਨੇ। However, what we have now witnessed is that Rob has completely undermined and contradicted not only his position but of the Prime Minister by saying to staff in FCDO that we will be doing trade deals with those that have committed human rights violations। ਕਿ ਵੀ ਇਹਦੇ ਤੇ ਹੀ ਉਹ ਫਰੇਜ਼ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ। ਇਹ ਕਹਿ ਕੇ ਬੀਬੀ ਨੇ ਕਿਹਾ ਇਟਸ ਕੁਆਇਟ ਸ਼ੌਕਿੰਗ ਐਜ਼ ਏ ਡੈਮੋਕ੍ਰੇਸੀ that upholds human rights and international law that this government is retreating from the world stage। It is appalling to see these contradictions। This is not global Britain, the world is watching। क्या देखो ਤੁਸੀਂ ਵੱਡੇ ਬਣੇ ਹੋ, ਪਿਓ ਦੁਨੀਆ ਦੇ ਇੰਟਰਨੈਸ਼ਨਲ ਲਾਅ ਦੇ, ਔਰ ਮੈਗਨਾ ਕਾਰਟਾ ਅਸੀਂ ਦਿੱਤਾ। ਅਸੀਂ ਜਦੋਂ ਇਹਨਾਂ ਨੂੰ ਕਹੋ ਵੀ ਤੁਸੀਂ ਸੈਂਕੜਿਆਂ ਸਾਲ ਜਾ ਕੇ ਅਫਰੀਕਾ, ਏਸ਼ੀਆ, ਸਾਊਥ ਅਮਰੀਕਾ ਗੁਲਾਮ ਬਣਾਇਆ, ਨੋ 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 ਨੋ, ਅਸੀਂ ਤਾਂ ਅਨਐਜੂਕੇਟਡ ਜੰਗਲੀ ਲੋਕ, ਅਸੀਂ ਉਹਨਾਂ ਨੂੰ ਸਿਵਲਾਈਜੇਸ਼ਨ ਦਿੱਤੀ। ਆ ਇਹਨਾਂ ਦੀ ਸਿਵਲਾਈਜੇਸ਼ਨ ਦੇਖ ਲਓ, ਦੌਲਤ ਦੇ ਭੁੱਖੇ, ਦੌਲਤ ਦੇ ਅੰਨੇ, ਔਰ ਇਹਨਾਂ ਨੂੰ ਕੋਈ ਜਿਹੜਾ ਇਨਸਾਨੀ ਹਕੂਕਾਂ ਦੇ ਨਾਲ, ਕੋਈ ਇਨਸਾਨੀਅਤ ਦੇ ਨਾਲ ਕੋਈ ਲਾਗਾ ਦੇਗਾ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।